किस किस्म की आबादी है कि जेड़ा इत्थे हर महकमा ही आन के इस तरह दावा बोल दिंदा है कि जिस तरह इत्थे कोई लोग नहीं रह रहे, जानवर रह रहे हैं। ये शहबाज शरीफ, नवाज शरीफ, ये पटवारी ग्रुप मुतलका पटवारी नूं खुश नहीं करते, मुतलका पटवारी दे मुंशियां नूं खुश नहीं जे करते, ते मुतलका इत्थों दे जेड़े लांघे टापे वाले एवें ही जेड़े कि आ जांदे ने मूँह चुक के, उन्हां नूं राजी नहीं जे करोगे तो यह तुहाडा मकान नहीं जे बन सकदा। मैंने सहेल शौकत भट्ट साहब ने ਜਿਹੜੇ ਉਹਨਾਂ ਨੇ ਇਹ ਸਾਰਾ ਸੀਵਰੇਜ ਵਗੈਰਾ ਹਰ ਚੀਜ਼ ਦਾ ਨਿਜ਼ਾਮ ਉਹਨਾਂ ਨੇ ਸਾਨੂੰ ਕਾਫੀ ਸਹੂਲਤਾਂ ਫਰਾਹਮ ਕੀਤੀਆਂ ਐਮਐਨਏ ਭੱਟ ਸਾਹਿਬ ਸੇਲ ਸ਼ੌਕਤ ਸਾਹਿਬ ਨੇ। और जिस तरह कि मेरे पीछे तुसीं देख रहे हो कि मुश्किल 2 ਤੋਂ 2.5 मरले का घर होएगा। अगर यह तुसीं घर बनाना है तो समझ लो कि इस तरह ही जे कि जिस तरह तुसीं एक फांसी के फंदे नाल झूलन वाली गल जे। ਅਸੀਂ ਹੁਣ ਗਰੀਬ ਲੋਕ ਹਾਂ, ਅਸੀਂ ਕੀ ਕਰ ਸਕਦੇ, ਕਿਸੇ ਨਾਲ ਵੀ ਕੁਝ ਨਹੀਂ ਕਰ ਸਕਦੇ, ਅਸੀਂ ਤੇ ਮਾਫੀ ਮੰਗਣ ਵਾਲਿਆਂ ਚ ਹੋ ਗਏ, ਸਿੱਧੀ ਜੀ ਗੱਲ ਹੈ। क्या बात तुसीं कर रहे हो, बड़ी सोहनी गल कर रहे हो। इन्हां दे हमजा शहबाज तक इत्थों दिहाड़ियां ला के गए ने, मेरे को सबूत है, आओ मैं विखावांगा, जिद्दों मर्जी ऐलान कर लो, चैलेंज मैं करना, मैं इन्हां नूं विखावांगा कित्थे कित्थे इन्हां दिहाड़ियां लाइयां। ਤੇ ਇਹਨਾਂ ਦੇ ਬੱਚੇ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਹਾਲਤ ਦੇਖੋ ਕਿ ਇਹਨਾਂ ਦੇ ਤਣ ਜਿਹੜੇ ਕੱਪੜੇ ਪਾਏ ਹੋਏ ਨੇ ਉਹ ਵੀ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਇਹ ਗੰਦੇ ਕੱਪੜਿਆਂ ਦੇ ਵਿੱਚ ਮਲਬੂਸ ਦਾ ਮਤਲਬ ਹੈ ਕਿ ਇਹਨਾਂ ਦੇ ਕੋਲ 2 ਵਕਤ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ। ਲੇਕਿਨ ਤੁਸੀਂ ਜਦੋਂ ਇਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਇਹ ਘਰ ਖਾਲੀ ਕਰ ਦਿਓ, ਅਸੀਂ ਇਹ ਤੁਹਾਡੇ ਘਰ ਗਿਰਾ ਦੇਾਂਗੇ, ਕਿਉਂਕਿ ਅੱਛਾ ਇਹ ਕੱਚੀ ਆਬਾਦੀ ਡਿਕਲੇਅਰ ਤੁਹਾਡੀ ਅਸੀਂ ਕਰਾ ਰਹੇ ਹਾਂ, ਤੁਹਾਨੂੰ ਆਣ ਕੇ ਕੌਣ ਕਹਿੰਦੇ ਨੇ? ਇਹ ਸਾਡੇ ਐਮਐਨਏ ਐਮਪੀਏ ਸਾਹਿਬ ਅਸੀਂ ਦੁਬਾਰਾ ਫੇਰ ਤੁਹਾਡੇ ਕੋਲ ਆ ਰਹੇ ਨੇ, ਤੁਹਾਨੂੰ ਮੁਬਾਰਕ ਹੋਏ, ਇਲੈਕਸ਼ਨ ਆ ਰਿਹਾ ਫੇਰ 11 ਫਰਵਰੀ ਨੂੰ। ਤੁਸੀਂ ਦੇਖ ਰਹੇ ਹੋ ਜਾਗਤਾ ਪੰਜਾਬ ਤੇ ਮੈਂ ਤੁਹਾਡਾ ਵੀਰ ਰਿਜ਼ਵਾਨ ਗੋਂਦਲ। ਮੈਂ ਇਸ ਵਕਤ ਮੌਜੂਦ ਹਾਂ ਜਿਸ ਜਗ੍ਹਾ ਦੇ ਉੱਤੇ ਇਹਨੂੰ ਸਰਦਾਰ ਕਲੋਨੀ ਦਾ ਨਾਮ ਦਿੱਤਾ ਜਾਂਦਾ ਹੈ, ਔਰ ਇਹ ਜਿਹੜੀ ਜਗ੍ਹਾ ਹੈ ਇਹ ਕਦੀਮ ਜਗ੍ਹਾ ਹੈ, ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲਾਂ ਦੀ ਇਹ ਰਾਜਾ ਕਸ਼ਮੀਰ ਪ੍ਰਾਪਰਟੀ ਕਹਿਲਾਂਦੀ ਸੀ। ਉਸ ਤੋਂ ਬਾਅਦ ਇਹ ਜਿਹੜੀ ਪ੍ਰਾਪਰਟੀ ਹੈ ਇਹਨੂੰ ਸੈਂਟਰਲ ਗਵਰਨਮੈਂਟ ਨੇ ਆਪਣੀ ਤਹਿਵੀਲ 'ਚ ਲੈ ਲਿਆ। ਇਹ ਰਕਬਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਹੈ BRB ਤੋਂ ਸ਼ੁਰੂ ਹੁੰਦਾ ਹੈ, ਪੂਰਾ ਲਾਹੌਰ ਤੇ ਜਾਂਦਾ ਹੈ, ਪੂਰੀ ਇਹਦੇ 'ਚ ਇੱਕ ਪੂਰੀ ਪੱਟੀ ਦੇ ਉੱਤੇ ਹਜ਼ਾਰਾਂ ਮਰਬੇ ਜਿਹੜੀ ਪ੍ਰਾਪਰਟੀ ਹੈ ਇਹ ਪੂਰੇ ਪਾਕਿਸਤਾਨ 'ਚ ਕਿ ਜਿਸ ਤਰ੍ਹਾਂ ਆਬਾਦੀ ਵੱਧਦੀ ਗਈ ਉਸ ਤਰ੍ਹਾਂ ਲੋਕ ਆਪਣੇ ਘਰ ਬਣਾਉਂਦੇ ਗਏ। ਲੋਕ ਸਫੇਦਪੋਸ਼ ਲੋਕ ਜਿਹੜੇ ਨੇ, ਸਾਦਾ ਲੋਕ ਨੇ, ਜਿਹੜੇ ਆਪਣੇ 2-2 2.5 ਮਰਲੇ ਦੀਆਂ ਛੱਤਾਂ ਬਣਾ ਕੇ ਇਸ ਪੂਰੀ ਜਗ੍ਹਾ ਤੇ ਬਹਿ ਗਏ ਸਨ। ਇਹ ਗੁੰਜਾਨ ਜਗ੍ਹਾ ਬਣ ਗਈ, ਜਿਸ ਤਰ੍ਹਾਂ ਕਿ ਬੰਸਪੁਰ ਤੋਂ ਅੱਗੇ ਮਦੀਨਾ ਕਲੋਨੀ, ਨਜ਼ੀਰ ਗਾਰਡਨ, ਇਸ ਤਰ੍ਹਾਂ ਦੇ ਬੇਸ਼ੁਮਾਰ ਨਾਮ ਨੇ ਜਿਨ੍ਹਾਂ 'ਚੋਂ ਇੱਕ ਸਰਦਾਰ ਕਲੋਨੀ ਵੀ ਹੈ। ਲੇਕਿਨ ਜਿਨ੍ਹਾਂ ਲੋਕਾਂ ਨੇ ਸਰਦਾਰ ਕਲੋਨੀ 'ਚ ਆਪਣੇ ਘਰ ਬਣਾਏ ਉਹ ਗਰੀਬ ਲੋਕ ਸਨ, ਉਹ ਮਜ਼ਦੂਰ ਤਬਕਾ ਸੀ, ਉਹ ਐਡੇ ਕਿ ਸਿੱਧੇ ਸਾਦੇ ਲੋਕ ਸਨ ਕਿ ਉਹਨਾਂ ਨੂੰ ਰਜਿਸਟਰੀ ਤੇ ਸਟਾਂਪ ਦਾ ਫਰਕ ਦਾ ਵੀ ਨਹੀਂ ਸੀ ਪਤਾ। ਇਹ ਅੱਜ ਤੋਂ ਕੋਈ 20 ਸਾਲ ਪੁਰਾਣੀ ਮੈਂ ਗੱਲ ਕਰ ਰਿਹਾ। ਤੇ ਜਿਸ ਤਰ੍ਹਾਂ ਵਕਤ ਗੁਜ਼ਰਦਾ ਗਿਆ ਉਸ ਤਰ੍ਹਾਂ ਹਾਲਾਤ ਬਦਲਦੇ ਗਏ। ਜਿਸ ਤਰ੍ਹਾਂ ਹੀ ਅੱਜ ਤੋਂ ਅਸੀਂ 15 ਸਾਲ ਪਿੱਛੇ ਜਾਂਦੇ ਹਾਂ ਤੇ ਇਹ ਇਲਾਕੇ ਦੇ ਉੱਤੇ ਜਿਹੜੀ ਜ਼ੁਲਮ ਜਿਹੜੇ ਹੋਏ ਉਹ ਵੀ ਦਾਸਤਾਨ ਜਿਹੜੇ ਲੋਕ ਇੱਥੇ ਦੇ ਮਕਾਮੀ ਨੇ ਤੁਹਾਨੂੰ ਦੱਸਣਗੇ ਕਿ ਉਹਨਾਂ ਨਾਲ ਕੀ ਜ਼ੁਲਮ ਹੁੰਦਾ ਹੈ। ਔਰ ਜਿਸ ਤਰ੍ਹਾਂ ਕਿ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਮੁਸ਼ਕਿਲ 2 ਤੋਂ 2.5 ਮਰਲੇ ਦਾ ਘਰ ਹੋਏਗਾ। ਅਗਰ ਇਹ ਤੁਸੀਂ ਘਰ ਬਣਾਉਣਾ ਹੈ ਤਾਂ ਸਮਝ ਲਓ ਕਿ ਇਸ ਤਰ੍ਹਾਂ ਹੀ ਜੇ ਕਿ ਜਿਸ ਤਰ੍ਹਾਂ ਤੁਸੀਂ ਇੱਕ ਫਾਂਸੀ ਦੇ ਫੰਦੇ ਨਾਲ ਝੂਲਣ ਵਾਲੀ ਗੱਲ ਜੇ ਕਿ ਤੁਸੀਂ ਉੱਥੋਂ ਤੱਕ ਜਿਹੜਾ ਨਾ ਤੁਹਾਨੂੰ ਇਹ ਤੁੰਨਿਆ ਜਾਏਗਾ, ਤੁਹਾਡਾ ਸਾਹ ਦਬਾਇਆ ਜਾਏਗਾ, ਤੁਹਾਡਾ ਗਲਾ ਦਬਾਇਆ ਜਾਏਗਾ। ਕੀ ਹੋਏਗਾ ਕਿ ਸਿਰਫ ਔਰ ਸਿਰਫ ਤੁਹਾਨੂੰ ਜਿੰਨੀ ਦੇਰ ਤੱਕ ਤੁਸੀਂ ਮੁਤਲਕਾ ਪਟਵਾਰੀ ਨੂੰ ਖੁਸ਼ ਨਹੀਂ ਕਰਦੇ, ਮੁਤਲਕਾ ਪਟਵਾਰੀ ਦੇ ਮੁਨਸ਼ੀਆਂ ਨੂੰ ਖੁਸ਼ ਨਹੀਂ ਜੇ ਕਰਦੇ, ਤੇ ਮੁਤਲਕਾ ਇੱਥੋਂ ਦੇ ਜਿਹੜੇ ਲਾਂਘੇ ਟਾਪੇ ਵਾਲੇ ਐਵੇਂ ਹੀ ਜਿਹੜੇ ਕਿ ਆ ਜਾਂਦੇ ਨੇ ਮੂੰਹ ਚੁੱਕ ਕੇ, ਉਹਨਾਂ ਨੂੰ ਰਾਜ਼ੀ ਨਹੀਂ ਜੇ ਕਰੋਗੇ ਤੇ ਇਹ ਤੁਹਾਡਾ ਮਕਾਨ ਨਹੀਂ ਜੇ ਬਣ ਸਕਦਾ। ਬਿਲਕੁਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਡੇ ਨਾਲ ਇੱਕ ਬਜ਼ੁਰਗ ਨੇ ਇਹ ਵੀ ਦੱਸਣਗੇ, ਜਿਹੜੇ ਐਨੀ ਸ਼ਾਹਿਦ ਨੇ, ਇਸ ਇਲਾਕੇ 'ਚ ਰਹਿਣ ਵਾਲੇ ਨੇ, ਇਹਨਾਂ ਨੂੰ ਪਤਾ ਹੈ ਕਿ ਇੱਥੇ ਕਿਸ ਤਰੀਕੇ ਨਾਲ ਮਾਮਲਾਤ ਚੱਲਦੇ ਨੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਸਰ, ਕੀ ਹਾਲਤ ਵੀ? ਅੱਲਾਹ ਪਾਕ ਦਾ ਸ਼ੁਕਰ। ਤੁਸੀਂ ਸਾਡੇ ਬਜ਼ੁਰਗ ਹੋ, ਸਾਡੇ ਵੱਡੇ ਹੋ, ਅੱਲਾਹ ਤੁਹਾਡੀ ਹਯਾਤੀ ਕਰੇ। ਤੇ ਥੋੜਾ ਜਿਹਾ ਸਾਨੂੰ ਇਸ ਹਵਾਲੇ ਨਾਲ ਦੱਸੋ ਜ਼ਰਾ ਇੱਥੇ ਕੀ ਮਾਮਲਾਤ ਪੇਸ਼ ਹੋ ਰਹੇ ਨੇ? ਮਾਮਲਾ ਤਾਂ ਕੋਈ ਨਹੀਂ ਹੈਗੇ, ਗਰੀਬ ਆਦਮੀ ਵਾਸਤੇ ਮਸਲਾ, ਤਗੜੇ ਵਾਸਤੇ ਕੋਈ ਮਸਲਾ ਨਹੀਂ ਹੈਗਾ। ਬਹਰਹਾਲ ਬਾਕੀ ਇਹ ਦੁਨੀਆ ਦਾ ਧੰਦਾ ਚੱਲਦਾ ਰਹਿੰਦਾ, ਇਸ ਤਰ੍ਹਾਂ ਹੀ ਚੱਲਣਾ ਹੈ। ਨਿਜ਼ਾਮ ਜੋ ਸਾਡੇ ਪਾਕਿਸਤਾਨ ਦਾ ਇਹੋ ਜਿਹਾ ਤੇ ਇਸ ਹਿਸਾਬ ਨਾਲ ਚੱਲਣਾ ਨਾ, ਸਿੱਧੀ ਜੀ ਗੱਲ ਹੈ। ਇਸ ਤੋਂ ਬਾਅਦ ਕੋਈ ਸਾਡੇ ਕੋਲ ਆਇਆ ਨਹੀਂ ਗੱਲ ਹੈ, ਮੈਂ ਤੈਨੂੰ ਕਹੀਏ। ਤੁਸੀਂ ਇਸ ਗੱਲ ਹੀ ਮੁਕਾਤੀ ਹੈ ਕਿ ਪਾਕਿਸਤਾਨ ਦੇ ਨਿਜ਼ਾਮ ਦੇ ਹਿਸਾਬ ਨਾਲ ਹੀ ਚੱਲਣਾ ਹੈ। ਹਾਂਜੀ ਬਿਲਕੁਲ। ਤੁਹਾਡੇ ਨਜ਼ਦੀਕ ਇਹ ਆਬਾਦੀ ਕੱਚੀ ਆਬਾਦੀ ਡਿਕਲੇਅਰ ਹੋਣੀ ਚਾਹੀਦੀ ਹੈ? ਜ਼ਾਹਿਰ ਲੋਕ ਗਰੀਬ ਰਹਿ ਰਹੇ ਨੇ, ਕੱਚੀ ਆਬਾਦੀ ਡਿਕਲੇਅਰ ਹੋਣੀ ਚਾਹੀਦੀ। ਪਰ ਇਹ ਹੈ ਕਿ ਇੱਥੇ ਮਸਲੇ ਮਸਾਇਲ ਬਹੁਤ ਜ਼ਿਆਦਾ ਨੇ, ਤੇ ਅਗਰ ਹਕੂਮਤ ਦਾ ਕੋਈ ਨੁਮਾਇੰਦਾ ਦੇਖੇ ਤੇ ਇਹਨਾਂ ਗਰੀਬਾਂ ਲੋਕਾਂ ਦੇ ਚਲੋ ਸਭ ਤੋਂ ਵੱਡਾ ਮਸਲਾ ਇੱਕ ਦੱਸ ਦਿਓ, ਇੱਕ ਮਸਲਾ ਦੱਸ ਦਿਓ। ਮਾਮੂਲੀ ਛੱਤ ਜਿਹੜੀ ਉਹ ਤੇ ਰਹਿਣ ਦੇਵੇ ਸਿਰ ਤੇ, ਅੱਲਾਹ ਇੱਕ ਮਸਲਾ ਬਣਾਉਂਦੀ ਦੱਸ ਦਿਓ ਜਿਹੜਾ ਤੁਸੀਂ ਸਮਝਦੇ ਹੋ। ਮਸਲੇ ਨੇ ਮੈਂ ਇੱਕ ਮਸਲਾ ਜਿਹੜਾ ਮੇਨ ਹੈ, ਜਿਹੜਾ ਤੁਹਾਡੇ ਨਜ਼ਰ 'ਚ ਮੇਨ ਮਸਲਾ ਹੈ ਜਿਹੜਾ ਤੁਹਾਨੂੰ ਪਰੇਸ਼ਾਨ ਕਰਦਾ ਹੈ। ਪਰੇਸ਼ਾਨ ਵੇਖੋ ਜੀ, ਮਸਲਾ ਬੰਦੇ ਦੀ ਰੋਟੀ ਪੂਰੀ ਹੋਵੇ ਤੇ ਗਾਂ ਕੋਈ ਗੱਲ ਕਰੇ, ਰੋਟੀ ਪੂਰੀ ਨਹੀਂ ਹੁੰਦੀ ਗੱਲ ਕੀ ਕਰੇ? ਠੀਕ ਹੈ ਨਾ। ਜਿਹੜਾ ਕੋਈ ਆਂਦਾ ਮਾਮਲਾ ਉਹ ਕਹਿੰਦਾ ਮੇਰਾ ਮਾਮਲਾ ਸੈੱਟ ਕਰ, ਜਿਹੜਾ ਕੋਈ ਆਂਦਾ ਮੇਰਾ ਮਾਮਲਾ। ਅਸੀਂ ਹੁਣ ਗਰੀਬ ਲੋਕ ਹਾਂ, ਅਸੀਂ ਕੀ ਕਰ ਸਕਦੇ, ਕਿਸੇ ਨਾਲ ਵੀ ਕੁਝ ਨਹੀਂ ਕਰ ਸਕਦੇ, ਅਸੀਂ ਤੇ ਮਾਫੀ ਮੰਗਣ ਵਾਲਿਆਂ ਚ ਹੋ ਗਏ, ਸਿੱਧੀ ਜੀ ਗੱਲ ਹੈ। ਕੀ ਬਾਤ ਤੁਸੀਂ ਕਰ ਰਹੇ ਹੋ, ਬੜੀ ਸੋਹਣੀ ਗੱਲ ਕਰ ਰਹੇ ਹੋ। ਬਜ਼ੁਰਗਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹਨਾਂ ਨੇ ਬਿਲਕੁਲ ਇੱਕ ਲੁਕੇ
ਛੁਪੇ ਡੱਕੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਦੱਸਿਆ ਹੈ ਕਿ ਇੱਥੇ ਸਾਰੇ ਮਾਮਲਾਤ ਹੈ ਨੇ, ਸਾਰੇ ਮਹਿਕਮੇ ਅਨਗਰਾਂ ਨੂੰ ਤੰਗ ਕਰਦੇ ਨੇ ਔਰ ਇਹ ਤੰਗ ਕੀਤਾ ਜਾਂਦਾ ਹੈ ਇਹਨਾਂ ਨੂੰ, ਔਰ ਇੰਨਾ ਕਿ ਤੰਗ ਕੀਤਾ ਜਾਂਦਾ ਹੈ ਕਿ ਇਹਨਾਂ ਵਾਸਤੇ ਇਹ 2 ਵਕਤ ਦੀ ਰੋਟੀ ਜਿਹੜੀ ਉਹ ਕਹਿ ਰਹੇ ਨੇ ਨਾ, ਉਹ ਇਹ ਗੱਲ ਜਿਹੜੀ ਦੁਬਾਰਾ ਰਿਪੀਟ ਕਰ ਰਹੇ ਨੇ, ਉਹ ਇਸ ਕਰਕੇ ਕਰ ਰਹੇ ਨੇ ਕਿ 2 ਵਕਤ ਦੀ ਰੋਟੀ ਸਾਡੇ ਵਾਸਤੇ ਬਹੁਤ ਮੁਸ਼ਕਲ ਹੈ ਤੇ ਇਹ 2 ਮਰਲੇ ਦੀ ਛੱਤ ਤੇ ਸਾਡੇ ਸਿਰ ਤੇ ਰਹਿਣ ਦਿਓ। ਤੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੈ ਕਿ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਉਦੋਂ ਵੀ ਸਿਆਸਤਦਾਨ ਜਿਹੜੇ ਨੇ ਇਹਨਾਂ ਗਰੀਬ ਲੋਕਾਂ ਨੂੰ ਆਪਣਾ ਜਿਹੜਾ ਬਿਆਨੀਆ ਦਿੰਦੇ ਨੇ ਕਿ ਜੀ ਤੁਸੀਂ ਸਾਨੂੰ ਵੋਟ ਦਿਓ, ਅਸੀਂ ਤੁਹਾਨੂੰ ਮਾਲਕਾਨਾ ਹਕੂਕ ਲੈ ਕੇ ਦੇਵਾਂਗੇ। ਇਸ ਆਬਾਦੀ ਦੇ ਜਿਹੜੇ ਮਕੀਨ ਨੇ ਉਹਨਾਂ ਵਾਸਤੇ ਇਹ ਜਿਹੜੀਆਂ ਮੁਸ਼ਕਲਾਂ ਨੇ ਬੇਸ਼ੁਮਾਰ ਨੇ। ਤੇ ਵੀਡੀਓ ਤੁਹਾਨੂੰ ਅਗਰ ਅੱਛੀ ਲੱਗੀ ਹੈ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਔਰ ਆਪਣੀ ਰਾਏ ਜ਼ਰੂਰ ਦਿਓ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੁਤਲਕਾ ਅਦਾਰੇ ਨੇ ਉਹ ਵੀ ਇਸ ਵੀਡੀਓ ਨੂੰ ਦੇਖਦੇ ਹੋਇਆ ਇਹਨਾਂ ਗਰੀਬ ਲੋਕਾਂ ਉੱਤੇ ਥੋੜਾ ਜਿਹਾ ਤਰਸ ਖਾਇਆ ਕਰਨ, ਜਦੋਂ ਆਣ ਕੇ ਉਹ ਇਹਨਾਂ ਨੂੰ ਆਰਡਰ ਦਿੰਦੇ ਨੇ ਜਾਂ ਇਹਨਾਂ ਦੇ ਆਣ ਕੇ ਜਦੋਂ ਉਹ ਪ੍ਰੈਸ਼ਰ ਪਾਉਂਦੇ ਨੇ, ਇਹ ਲੋਕ ਫਿਰ ਆਪਣਾ ਹਰ ਚੀਜ਼ ਜਿਹੜੀ ਹੈ ਅਜ਼ੀਜ਼ ਹੁੰਦੀ ਹੈ ਉਹਨੂੰ ਵੇਚ ਵੱਟ ਕੇ ਜਿਹੜਾ ਹੈ ਕਿ ਅਗਲੇ ਦਾ ਕੋਸ਼ਿਸ਼ ਕਰਦੇ ਨੇ ਕਿ ਅਗਲਾ ਮੂੰਹ ਬੰਦ ਕਰ ਲੇ, ਅਗਲਾ ਅੱਖਾਂ ਬੰਦ ਕਰ ਲੇ। ਲੇਕਿਨ ਅਸਲ ਜਿਹੜੀ ਗੱਲ ਹੈ ਉਹ ਇਹ ਆ ਕਿ ਇਹਨਾਂ ਲੋਕਾਂ ਦੇ ਜਿਹੜੇ ਹਕੂਕ ਨੇ ਮਾਲਕਾਨਾ ਇਹਨਾਂ ਨੂੰ ਦੇਣੇ ਚਾਹੀਦੇ ਨੇ। ਇਹ ਉਹ ਘਰ ਨੇ ਜਿਨ੍ਹਾਂ ਦਾ ਇੱਕ ਫਰਦ ਕਮਾਉਣ ਵਾਲਾ ਹੈ ਤੇ 11 ਜੀ ਖਾਣ ਵਾਲੇ ਨੇ। ਇਹ ਤੁਸੀਂ ਦੇਖ ਰਹੇ ਹੋ ਕਿ ਇਹ ਗਰੀਬ ਲੋਕ ਜਿਨ੍ਹਾਂ ਦੀ ਛੱਤ ਨੂੰ ਬੇਦਰਦੀ ਦੇ ਨਾਲ ਛੀਨਿਆ ਜਾਂਦਾ ਹੈ ਔਰ ਇਹਨਾਂ ਨੂੰ ਇਹ ਗੱਲ ਵਾਰ ਗਵਰਨਮੈਂਟ ਨੇ ਆਖ ਦਿੱਤੀ ਹੈ ਕਿ ਤੁਸੀਂ ਇਹ ਘਰ ਖਾਲੀ ਕਰ ਦਿਓ, ਇਹ ਅਸੀਂ ਤੁਹਾਡੇ ਘਰ ਕਦੀ ਵੀ ਗਿਰਾ ਦੇਵਾਂਗੇ। ਸਰਦਾਰ ਕਲੋਨੀ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ। ਇੱਥੋਂ ਦੇ ਜਿਹੜੇ ਮਕੀਨ ਨੇ ਉਹ ਸਰਾਪਾ ਇhtਜਾਜ ਨੇ ਕਿ ਆਖਰ ਅਸੀਂ ਵੀ ਇਨਸਾਨ ਆ, ਸਾਨੂੰ ਵੀ ਉਨਾ ਹੀ ਹੱਕ ਮਿਲਣਾ ਚਾਹੀਦਾ ਕਿ ਜਿੰਨਾ ਕਿ ਆਮ ਪਾਕਿਸਤਾਨੀ ਨੂੰ ਹੱਕ ਮਿਲਣਾ ਚਾਹੀਦਾ ਹੈ। ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਉੱਤੇ ਅਗਰ ਅਸੀਂ ਨਜ਼ਰ ਦੌੜਾਈਏ ਤੇ ਇਹਨਾਂ ਦੇ ਬੱਚੇ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਹਾਲਤ ਦੇਖੋ ਕਿ ਇਹਨਾਂ ਦੇ ਤਣ ਜਿਹੜੇ ਕੱਪੜੇ ਪਾਏ ਹੋਏ ਨੇ ਉਹ ਵੀ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਇਹ ਗੰਦੇ ਕੱਪੜਿਆਂ ਦੇ ਵਿੱਚ ਮਲਬੂਸ ਦਾ ਮਤਲਬ ਹੈ ਕਿ ਇਹਨਾਂ ਦੇ ਕੋਲ 2 ਵਕਤ ਦੀ ਰੋਟੀ ਖਾਣ ਜੋਗੇ ਪੈਸੇ ਨਹੀਂ। ਲੇਕਿਨ ਤੁਸੀਂ ਜਦੋਂ ਇਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਇਹ ਘਰ ਖਾਲੀ ਕਰ ਦਿਓ, ਅਸੀਂ ਇਹ ਤੁਹਾਡੇ ਘਰ ਗਿਰਾ ਦੇਵਾਂਗੇ, ਕਿਉਂਕਿ ਤੁਸੀਂ ਜਿਸ ਜਗ੍ਹਾ ਤੇ ਘਰ ਬਣਾਏ ਨੇ ਇਹ ਘਰ ਨੇ ਸੈਂਟਰਲ ਗਵਰਨਮੈਂਟ ਦੇ ਰਕਬੇ ਉੱਤੇ। ਅਸੀਂ ਹੁਣ ਸੈਂਟਰਲ ਗਵਰਨਮੈਂਟ ਦੇ ਰਕਬੇ ਉੱਤੇ ਗੱਲ ਕਰਨੇ ਆ ਕਿ ਬਜ਼ੁਰਗਾਂ ਨੂੰ ਪੁੱਛਣੇ ਆ ਕਿ ਇਹ ਸੈਂਟਰਲ ਗਵਰਨਮੈਂਟ ਦਾ ਰਕਬਾ ਜਿਹੜਾ ਇਹ ਜਦੋਂ ਤੁਸੀਂ ਘਰ ਬਣਾਏ ਸੀ ਉਦੋਂ ਕੀ ਹਾਲਾਤ ਸੀ, ਉਦੋਂ ਆਇਆ ਕਿ ਤੁਹਾਨੂੰ ਇਹਨਾਂ ਨੇ ਆ ਕੇ ਕਿਉਂ ਨਹੀਂ ਪੁੱਛਿਆ? ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਹੈ ਜੀ? ਠੀਕ ਠਾਕ? ਖੈਰ, ਅੱਲਾ ਦੀ ਰਹਿਮਤ। ਇਹ ਕੀ ਮਾਮਲਾਤ ਨੇ ਤੁਹਾਡੇ ਇਸ ਜਗ੍ਹਾ ਦੇ ਉੱਤੇ? ਸਰ ਕੋਈ ਮਾਮਲਾਤ ਨਹੀਂ, ਇਹ ਜਿੰਨੇ ਪਟਵਾਰੀ ਦੌਰ ਹੈ, ਪਟਵਾਰੀ ਦਾ ਇਹ ਤਹਿਸੀਲਦਾਰ ਪਟਵਾਰੀ ਇਹ ਅਸਲ ਕਬਜ਼ਾ ਗਰੁੱਪ ਤੇ ਇਹ ਨੇ। ਅਸੀਂ 50 ਸਾਲ ਤੋਂ ਸਾਡੀਆਂ 7 ਪੀੜ੍ਹੀਆਂ ਹੋ ਗਈਆਂ ਇੱਥੇ ਬੈਠਿਆਂ ਨੂੰ। ਅਗਰ ਜਿਹਨੂੰ ਇੱਥੇ ਅਸੀਂ ਬੈਠੇ ਹਾਂ ਉਦੋਂ ਵੀ ਤੇ ਹਕੂਮਤ ਹੀ ਸੀ, ਉਦੋਂ ਵੀ ਤੇ ਗਵਰਨਮੈਂਟ ਸੀ ਨਾ, ਤੇ ਇਹਨੂੰ ਕਿਉਂ ਨਹੀਂ ਉਦੋਂ ਸਾਨੂੰ ਕਿਉਂ ਪਾਇਆ ਗਿਆ? ਕਿਉਂ ਇੱਥੇ ਸਾਨੂੰ ਇਹ ਪੈਲੀ ਦਿੱਤੀ? ਅਸੀਂ ਕਾਸ਼ ਕਰਦੇ ਹਾਂ, ਇੱਥੇ ਜ਼ਿਮੀਂਦਾਰਾ ਕਰਦੇ। ਅੱਛਾ, ਤੇ ਇਹ ਉਦੋਂ ਦੇ ਲੋਕ ਤੁਸੀਂ ਮਜ਼ਾਰੇ ਸੀ ਇੱਥੇ? ਇਹ ਮਜ਼ਾਰੇ ਹਾਂ ਅਸੀਂ। ਤੇ ਤੁਹਾਨੂੰ ਤਾਂ ਫਿਰ ਕੱਚੀ ਬਾਦੀਆਂ ਦਾ ਮਤਲਬ ਵਿੱਚ ਡਿਕਲੇਅਰ ਕਰ ਦੇ ਕਿ ਇਹ ਤੁਹਾਨੂੰ ਮਾਲਕਾਨਾ ਹਕੂਕ ਦੇਣੇ ਚਾਹੀਦੇ ਸੀ। ਬੇਨਜ਼ੀਰ ਦੇ ਦੌਰ 'ਚ ਵੀ ਉਸ ਤੋਂ ਪਹਿਲਾਂ ਵੀ ਇਹ ਇਸ਼ੂ ਹੋਇਆ ਸੀ ਵੀ ਇਹਨਾਂ ਨੂੰ ਮਾਲਕਾਨਾ ਹਕੂਕ ਦਿੱਤਾ ਜਾਵੇ। ਇਹ ਜਿਹੜੇ ਸਾਡੇ ਵੱਡੇ ਵਜ਼ੀਰ ਜਾਂ MPA MNA ਆਉਂਦੇ ਨੇ, ਇਹ ਇਹਨਾਂ ਚੀਜ਼ਾਂ ਦੇ ਦਿਹਾੜੀਆਂ ਵਾਸਤੇ ਇਹ ਚੀਜ਼ਾਂ ਰਖਵੇਂ ਛੱਡ ਜਾਂਦੇ ਨੇ ਵੀ ਇਹ ਮਾੜਿਆਂ ਲੋਕਾਂ ਨੂੰ ਕਿਸ ਤਰ੍ਹਾਂ ਲੁੱਟਣਾ ਹੈ, ਇਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਜਲੀਲ ਕਰਨਾ ਹੈ। ਹੁਣ 50 ਸਾਲ ਤੋਂ ਮੇਰੇ ਵਾਲਦ ਦੀ ਜ਼ਿੰਦਗੀ ਲੰਘ ਗਈ, ਮੇਰੀ ਲੰਘ ਚੱਲੀ 50 ਸਾਲ ਦੇ 60 ਸਾਲ ਦਾ ਮੈਂ ਉਹ ਚੱਲਿਆ। ਇੰਨੇ ਦੁਨੀਆ ਹੀ ਇੱਥੇ ਬੈਠੇ ਆ, ਕਬਜ਼ਾ ਗਰੁੱਪ ਸ਼ੋਅ ਕਰ ਲੈਣੇ ਸਾਨੂੰ, ਵੇਖਣ ਪਿਛਲੇ ਕਾਗਜ਼ ਖੋਲ੍ਹਣ ਕਿਸ ਤਰ੍ਹਾਂ ਅਸੀਂ ਕਬਜ਼ਾ ਗਰੁੱਪ ਆ। ਇਹ ਕਬਜ਼ਾ ਗਰੁੱਪ ਨੇ ਤੇ ਅਸੀਂ ਕਬਜ਼ਾ ਗਰੁੱਪ ਆ। ਇਹ ਸ਼ਬਾਜ਼ ਸ਼ਰੀਫ, ਨਵਾਜ਼ ਸ਼ਰੀਫ, ਇਹ ਆ ਪਟਵਾਰੀ ਗਰੁੱਪ। ਇਹਨਾਂ ਦੇ ਹਮਜਾ ਸ਼ਬਾਜ਼ ਤੱਕ ਇੱਥੋਂ ਦਿਹਾੜੀਆਂ ਲਾ ਕੇ ਗਏ ਨੇ। ਮੇਰੇ ਕੋਲ ਸਬੂਤ ਹੈ, ਆਓ ਮੈਂ ਵਿਖਾਵਾਂਗਾ। ਜਦੋਂ ਮਰਜ਼ੀ ਐਲਾਨ ਕਰ ਲਓ, ਚੈਲੰਜ ਮੈਂ ਕਰਨਾ, ਮੈਂ ਇਹਨਾਂ ਨੂੰ ਵਿਖਾਵਾਂਗਾ ਕਿੱਥੇ ਕਿੱਥੇ ਨਾਲ ਦਿਹਾੜੀਆਂ ਲਾਈਆਂ। ਆਹ ਰੇਡੀਓ ਟਾਵਰ ਮਨਾਵਿਓ ਚੁੱਕ ਕੇ ਇੱਥੇ ਲਿਆਂਦਾ, ਕਿ ਕਾਨੂੰਨ ਨਾ ਆਇਆ, ਕਿਸ ਤਰ੍ਹਾਂ ਆਇਆ? ਇਹ ਕਾਗਜ਼ ਫੋਲੇ ਜਾਣ। ਇਹਨਾਂ ਨੂੰ ਚੀਜ਼ਾਂ ਨੂੰ ਵੇਖਿਆ, ਇੱਥੇ ਜੇਲ੍ਹ ਦਾ ਬੰਦਾ ਹੀ ਇੱਥੇ ਆਉਣਾ ਜਾਂ ਸਿਸਟਮ ਬੰਦਾ ਹੀ ਇੱਥੇ ਲਿਆਉਣਾ ਆ ਆਬਾਦੀ 'ਚ। ਕੀ ਇਹ ਸਿਸਟਮ ਹੈ? ਇਹ ਹੈਗਾ ਕੁਛ ਵੀ ਨਹੀਂ। ਤਗੜੇ ਦਾ ਕੁਛ ਨਹੀਂ ਜਾਣਾ, ਲੇਕਿਨ ਮਾੜੇ ਦੀ ਕੁੱਲ ਕਾਇਨਾਤ ਉੱਜੜ ਜਾਣੀ ਹੈ ਜਦੋਂ ਉਹਦੇ ਘਰ ਦੀ ਛੱਤ ਨੂੰ ਕੋ ਨਹੀਂ ਰਹਿਣੀ। ਸਾਡੇ ਮਾਂ ਮਸਜਿਦ ਪੁੱਛੋ ਇਹਨਾਂ। ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ? ਤਬੀਅਤ ਸੇ ਠੀਕ ਹੋ? ਤੁਸੀਂ ਮਾਂ ਮਸਜਿਦ ਤੋਂ ਮਾਸ਼ਾਅੱਲਾ ਇੱਥੇ ਮਸਜਿਦ। ਅਲਹਮਦੁਲਿਲਾ ਜੀ। ਤੇ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਸ ਸਰ ਹਾਲਾਤ ਨੂੰ ਕੀ ਦੇਖੀਏ, ਜਦੋਂ ਵੀ ਕੋਈ ਆਉਂਦਾ ਬਸ ਇਹੀ ਕਹਿ ਜਾਂਦਾ ਜੀ ਇਹ ਬਸਤੀ ਗਿਰਾ ਦੇਣੀ, ਇਹ ਬਸਤੀ ਗਿਰਾ ਦੇਣੀ। ਅੱਜ ਮੈਂ ਅਲਹਮਦੁਲਿਲਾ 6 ਸਾਲ ਤੋਂ ਇੱਥੇ ਡਿਊਟੀ ਦੇ ਰਿਹਾ, ਅੱਲਾ ਦੇ ਘਰ ਦੀ ਖਿਦਮਤ ਕਰ ਰਿਹਾ ਅਲਹਮਦੁਲਿਲਾ। ਸਾਡਾ ਇਸਲਾਮ ਇਸ ਬਾਰੇ ਕੀ ਕਹਿੰਦਾ ਹੈ ਕਿ ਗਰੀਬ ਦੀ ਛੱਤ ਜਿਹੜੀ ਹੈ ਉਹਨੂੰ ਮਿਲਣੀ ਚਾਹੀਦੀ ਹੈ? ਮਿਲਣੀ ਚਾਹੀਦੀ ਜੀ, ਕਿ ਨਹੀਂ ਮਿਲਣੀ ਚਾਹੀਦੀ? ਮਿਲਣੀ ਚਾਹੀਦੀ ਜੀ। ਦੇਖੋ ਜੀ ਇੱਕ ਅਰਸਾ ਦਰਾਜ਼ ਤੋਂ ਇੱਕ ਬੰਦਾ ਬੈਠਾ ਹੋਇਆ, ਅਰਸਾ ਦਰਾਜ਼ ਤੋਂ ਆਵਾਮ ਬੈਠੀ ਹੋਈ, ਇਹਦਾ ਹੱਕ ਹੈਗਾ ਬੈਠਣਾ। ਉਹਨਾਂ ਨੂੰ ਵਿਚਾਰਿਆਂ ਨੂੰ ਉਹਨਾਂ ਦੇ ਹਕੂਕ ਉਹਨਾਂ ਨੂੰ ਮਿਲਣੇ ਚਾਹੀਦੇ, ਬਜਾਏ ਉਹਨਾਂ ਨੂੰ ਗਿਰਾਉਣ ਦੇ ਬਜਾਏ ਉਹਨਾਂ ਨੂੰ ਉਹਨਾਂ ਦੇ ਹਕੂਕ ਮਿਲਣੇ ਚਾਹੀਦੇ। ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਯਾਰ ਗਰੀਬ ਆਵਾਮ ਕਾਫੀ ਦੇਰ ਤੋਂ ਬੈਠੀ,
ਉਹਨਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ ਹੈ, ਕਿਉਂਕਿ ਮੈਂ ਤੇ ਦੇਖੋ ਇਹ ਚੀਜ਼ ਇੱਥੇ ਆ ਕੇ ਨੋਟ ਕੀਤੀ ਹੈ ਕਿ ਗਰੀਬ ਨੂੰ ਤਾਂ ਹੱਕ ਨਹੀਂ ਮਿਲਿਆ ਜਾ ਰਿਹਾ। ਬਿਲਕੁਲ ਜੀ, ਇਹ ਤੁਸੀਂ ਗੱਲਾਂ ਸੁਣ ਰਹੇ ਹੋ। ਸਰਦਾਰ ਕਲੋਨੀ ਦੇ ਮਕੀਨ ਨੇ, ਬਜ਼ੁਰਗ ਨੇ ਸਾਡੇ ਨਾਲ, ਇੱਥੋਂ ਦੇ ਇਮਾਮ ਮਸਜਿਦ ਵੀ ਸਨ ਜਿਨ੍ਹਾਂ ਨੇ ਆਪਣੀ ਰਾਏ ਰੱਖੀ ਹੈ। ਔਰ ਇਹ ਤਾਂ ਜਿਹੜੇ ਹਾਲਾਤ ਤੁਸੀਂ ਆਪ ਦੇਖ ਰਹੇ ਹੋ ਕਿ ਇਹ ਦੇਖੋ ਪਿੱਛੇ ਤੁਸੀਂ ਜਿਸ ਤਰ੍ਹਾਂ ਦੇ ਹਾਲਾਤ ਨੇ ਆਇਆ ਕਿ ਇਹ ਇਨਸਾਨਾਂ ਦੇ ਰਹਿਣ ਦੇ ਕਾਬਲ ਹੈ ਕਿ ਇੱਥੇ ਤੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੇ ਖੁਸ਼ਹਾਲ ਮੁਲਕਾਂ ਦੇ ਜਾਨਵਰ ਵੀ ਨਹੀਂ ਰਹਿੰਦੇ। ਜਿਹੜੇ ਹਾਲਾਤ ਇੱਥੇ ਤੁਸੀਂ ਇਨਸਾਨਾਂ ਦੇ ਨਾਲ ਦੇਖ ਲਓ ਪੇਸ਼ ਆ ਰਹੇ ਨੇ। ਇਹ ਪਿੱਛੇ ਵੀ ਇੱਕ ਬਹੁਤ ਵੱਡਾ ਛੱਪੜ ਜਿਹਾ ਨਜ਼ਰ ਆ ਰਿਹਾ ਹੈ ਔਰ ਇਹ ਮੇਰੇ ਨਾਲ ਜਿਹੜਾ ਤੁਸੀਂ ਦੇਖ ਰਹੇ ਹੋ ਨਾਲਾ ਚੱਲ ਰਿਹਾ ਹੈ, ਇਹਦਾ ਪਾਣੀ ਸਾਰਾ ਹੀ ਇਹਨਾਂ ਦੀ ਆਬਾਦੀ ਦੇ ਬਿਲਕੁਲ ਨਾਲ ਮੌਜੂਦ ਹੈ। ਔਰ ਇਹ ਸਾਰੇ ਮਾਮਲਾਤ ਜਿਹੜੇ ਨੇ ਇਹ ਇਸ ਕਲੋਨੀ ਦੇ ਮਕੀਨਾਂ ਨੂੰ ਪੇਸ਼ ਆ ਰਹੇ ਨੇ ਤੇ ਬਾਵਜੂਦ ਇਹਨਾਂ ਨੂੰ ਛੱਤ ਨਹੀਂ ਦਿੱਤੀ ਜਾ ਰਹੀ। ਐਮਐਨਏ ਸੇਲ ਸ਼ੌਕਤ ਭੱਟ ਸਾਹਿਬ ਨੇ ਜਿਹੜੇ ਉਹਨਾਂ ਨੇ ਇਹ ਸਾਰਾ ਸੀਵਰੇਜ ਵਗੈਰਾ ਹਰ ਚੀਜ਼ ਦਾ ਨਿਜ਼ਾਮ ਉਹਨਾਂ ਨੇ ਸਾਨੂੰ ਕਾਫੀ ਸਹੂਲਤਾਂ ਫਰਾਹਮ ਕੀਤੀਆਂ। ਐਮਐਨਏ ਭੱਟ ਸਾਹਿਬ ਸੇਲ ਸ਼ੌਕਤ ਸਾਹਿਬ ਨੇ ਐਪਰੀਸ਼ੀਏਟਡ। ਜੀ ਉਹਨਾਂ ਨੇ ਬਿਜਲੀ ਵਗੈਰਾ ਦਾ ਵੀ ਸਾਡਾ ਟਰਾਂਸਫਾਰਮਰ ਲਵਾ ਕੇ ਦਿੱਤਾ ਹੈ। ਵੈਰੀ ਗੁੱਡ। ਲੇਕਿਨ ਉਹ ਦੇਖੋ ਜੀ ਜਿਹੜੀ ਗੱਲ ਮਾੜੀ, ਉਹ ਦੂਸਰਾ ਹੈਗਾ ਕਿ ਇੱਥੇ ਤਹਫਜ਼ ਨਹੀਂ ਹੈਗਾ ਬਣਾਉਣ ਵਾਲੇ ਨੂੰ ਨਾ ਕੋਈ। ਸਭ ਤੋਂ ਪਹਿਲੇ ਮੈਂ ਤੁਹਾਡੀ ਗੱਲ ਇੱਥੇ ਐਪਰੀਸ਼ੀਏਟ ਦੇ ਕਾਬਿਲ ਨੇ। ਜੀ ਅਗਰ ਤੁਸੀਂ ਦੇਖੋ ਕਹਿ ਰਹੇ ਹੋ ਤਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋਗੇ। ਇਹ ਤੁਹਾਡੇ ਤੇ ਸੀਵਰੇਜ ਵਗੈਰਾ ਬਣਾਏ। ਸੀਵਰੇਜ ਹੈ, ਪੀਸੀਸੀ ਗਲੀ ਜ਼ਰਾ ਉਧਰ ਦੇਖੋ, ਉਹ ਪੀਸੀਸੀ ਗਲੀ ਉਹਨਾਂ ਨੇ ਬਣਵਾਈ ਹੈ। ਹਾਂਜੀ ਗਲੀਆਂ 'ਚ ਬਣਵਾਇਆ ਉਹਨਾਂ ਨੇ। ਫਿਰ ਉਹਨਾਂ ਨੇ ਸਾਨੂੰ ਟਰਾਂਸਫਾਰਮ ਲਵਾਇਆ, ਫਿਰ ਆਪਣਾ ਪਾਣੀ ਵਾਲਾ ਪਲਾਂਟ ਉਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਨੁੱਕਰ ਦੇ ਉੱਤੇ। ਕੋਈ ਬੰਦਾ ਆ ਜਾਂਦਾ ਬਸਤਾ ਪਾ ਕੇ, ਜੀ ਮੈਂ ਪਟਵਾਰੀ ਦਾ ਬੰਦਾ ਜੀ, ਮੈਨੂੰ ਕੋਈ ਖਰਚਾ ਲਾਓ ਜੀ, ਕੋਈ 100 ਮਾਮਲਾਤ ਨੇ। ਇਹ ਮਸਜਿਦ ਹੈ ਸਾਡੀ ਨਵੀਂ ਤਮੀਰ ਹੋ ਰਹੀ ਹੈ, 3 ਵਾਰੀ ਸ਼ਹੀਦ ਕੀਤੀ ਗਈ ਹੈ। ਮਸਜਿਦ ਵੀ ਸ਼ਹੀਦ ਹੋਈ ਹੈ ਜੀ 3 ਮਰਤਬਾ। ਇਹ ਪੂਰਾ ਅਹਿਲੇ ਇਲਾਕਾ ਇਸ ਚੀਜ਼ ਦਾ ਗਵਾਹ ਹੈਗਾ ਕਿ 3 ਵਾਰ ਇਹ ਮਸਜਿਦ ਸ਼ਹੀਦ ਨੂੰ ਸ਼ਹੀਦ ਕੀਤਾ ਗਿਆ। ਜੀ ਮਸਜਿਦ ਨੂੰ ਸ਼ਹੀਦ ਕੀਤਾ ਉਹਨਾਂ ਨੇ। ਨੀਆਂ ਇਹਦੀਆਂ 3-4 ਮਰਤਬਾ ਦੀਵਾਰਾਂ ਇਹਦੀਆਂ ਸੁੱਟੀਆਂ, ਫਿਰ ਜਾ ਕੇ ਇਹ ਮਸਜਿਦ ਤਮੀਰ ਹੋ ਰਹੀ ਹੈ। ਲੇਕਿਨ ਜਿਹਨੇ ਲੋਕਾਂ ਨੇ ਇਹ ਮਸਜਿਦ ਤੇ ਵੀ ਨਹੀਂ ਛੱਡਿਆ, ਜੀ ਉਹ ਤਬਕਾ ਪਟਵਾਰਖਾਨੇ ਦਾ ਤਬਕਾ, ਉਹਨੂੰ ਕੀ ਕਹਿਣਾ ਚਾਹੋਗੇ? ਮਸ਼ੀਨਰੀ ਸਰਕਾਰੀ ਆਂਦੀ, ਪਟਵਾਰਖਾਨਿਓਂ ਆਂਦੀ, ਏਸੀ ਸਾਹਿਬ ਹੁੰਦੇ ਨੇ, ਪਟਵਾਰੀ ਸਾਹਿਬ ਹੁੰਦੇ ਨੇ। ਗੱਲ ਕਰਨ ਦਾ ਮਕਸਦ ਹੈਗਾ ਕਿ ਵਿੱਚੋਂ ਘਰ ਵੀ ਸੁੱਟ ਕੇ ਜਾਂਦੇ ਨੇ, ਐ ਨਹੀਂ ਕਿ ਘਰਾਂ ਦੀ। ਅੱਛਾ, ਘਰ ਸੁੱਟਦੇ ਮਸਜਿਦ ਵੀ ਸੁੱਟ ਗਏ। ਹਾਂਜੀ, ਮਸਜਿਦ ਨੂੰ ਉਹਨਾਂ ਨੂੰ ਪਤਾ ਸੀ ਕਿ ਮਸਜਿਦ ਬਣ ਰਹੀ ਹੈ। ਸਰ ਉਹ ਬਕਾਇਦਾ ਬੋਰਡ ਲਾਇਆ ਮਹੱਲੇ ਵਾਲਿਆਂ ਨੇ। ਹਾਂਜੀ ਮਹੱਲੇ ਵਾਲਿਆਂ ਨੇ। ਬਾਕੀ ਸ਼ੁਕਰ ਹੈ ਅੱਲਾ ਦਾ, ਅੱਲਾਹ ਪਾਕ ਨੇ ਉਹਨਾਂ ਨੂੰ ਹਦਾਇਤ ਦਿੱਤੀ, ਕੋਈ ਅੱਲਾ ਦਾ ਨੇਕ ਬੰਦਾ ਆਇਆ ਤੇ ਮਸਜਿਦ ਸਾਡੀ ਤਮੀਰ ਹੋ ਰਹੀ ਹੈ। ਯਾਨੀ ਕਿ ਤੁਸੀਂ ਨਾਜ਼ਰੀਨ ਦੇਖ ਰਹੇ ਹੋ ਕਿ ਸਾਡੇ ਮਹਿਕਮੇ ਜਿਹੜੇ ਨੇ ਮਾਸ਼ਾਅੱਲਾ ਕਿੰਨੇ ਜਿਹੜੇ ਨੇ ਉਹ ਅੱਛੇ ਕੰਮ ਕਰ ਰਹੇ ਨੇ। ਇਹ ਤੁਸੀਂ ਆਪ ਦੇਖ ਰਹੇ ਹੋ। ਮੋਜ਼ੇ ਹਰਬੰਸਪੁਰ ਦਾ ਸਰਦਾਰ ਕਲੋਨੀ ਦਾ ਇਲਾਕਾ ਹੈ। ਜਦੋਂ ਵੀ ਵੋਟਰ ਲਿਸਟਾਂ ਤਿਆਰ ਹੁੰਦੀਆਂ ਨੇ, ਬਕਾਇਦਾ ਸਰਦਾਰ ਕਲੋਨੀ ਦੇ ਜਿਹੜੇ ਵੋਟਰ ਨੇ ਉਹਨਾਂ ਦੀ ਤਾਦਾਦ ਨੂੰ ਨੁਮਾਇਆ ਕੀਤਾ ਜਾਂਦਾ ਹੈ ਕਿ ਇੰਨਾ ਵੋਟਰ ਹੈ ਇਸ ਕਲੋਨੀ ਦਾ। ਫਿਰ ਇਹਨਾਂ ਲੋਕਾਂ ਕੋਲ ਜਦੋਂ ਇਲਾਕੇ ਦੇ ਸਿਆਸਤਦਾਨ ਆਣ ਕੇ ਵੋਟ ਮੰਗਦੇ ਨੇ ਤੇ ਉਹ ਕੰਪੇਨ ਦੇ ਵਿੱਚ ਇਹ ਚੀਜ਼ ਜ਼ਰੂਰ ਰੱਖਦੇ ਨੇ ਕਿ ਤੁਹਾਨੂੰ ਅਸੀਂ ਮਾਲਕਾਨਾ ਹਕੂਕ ਦਿਆਂਗੇ। ਲੇਕਿਨ ਜਿਨ ਤਰ੍ਹਾਂ ਦੇ ਮਾਲਕਾਨਾ ਹਕੂਕ ਇਹਨਾਂ ਨੂੰ ਮਿਲੇ ਨੇ 15 ਸਾਲ ਦੇ ਵਿੱਚ, ਤੁਸੀਂ ਆਪ ਦੇਖ ਰਹੇ ਹੋ ਇਹਨਾਂ ਦੀਆਂ ਮੁਸ਼ਕਿਲਾਤਾਂ। ਤੇ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤੇ ਲਾਜ਼ਮੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰੋ। ਔਰ ਨਵੇਂ ਆਉਣ ਵਾਲੇ ਦੋਸਤ ਜਾਗਤਾ ਪੰਜਾਬ ਸਾਡਾ YouTube ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ।